दर्शकों ब्रेक तो बाद थोड़ा स्वागत है जी। डॉक्टर साहब सारे को अगली ईमेल आई है डॉक्टर अमिंदर सिंह जी दी न्यूयॉर्क तो ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਸਬਜੈਕਟ ਹੈਗਾ ਸਿੱਖ ਅਵੇਅਰਨੈਸ ਫॉर ਵੋਟਿੰਗ Sikh voters need to register and vote in November 2016 general elections. Attached link is for NYC voters. ਇਹ ਲਿਖਦੇ ਹਨ ਪਿਆਰੇ ਡਾਕਟਰ ਸਾਹਿਬ ਅਤੇ ਟੀਵੀ 84 ਦੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵੰਬਰ 2016 ਦੀਆਂ ਰਾਸ਼ਟਰਪਤੀ ਚੋਣਾਂ ਲਈ ਰਜਿਸਟਰ ਕਰਨ ਲਈ ਇੱਕ ਲਿੰਕ ਭੇਜ ਰਿਹਾ ਹਾਂ। ਕਿਰਪਾ ਕਰਕੇ ਟੀਵੀ 84 ਤੋਂ ਲੋਕਾਂ ਲਈ ਅਨਾਉਂਸਮੈਂਟ ਕੀਤੀ ਜਾਵੇ। ਪਹਿਲਾ ਹੈਗਾ ਜਿਹੜੇ ਸਿੱਖ ਵੋਟਾਂ ਪਾ ਸਕਦੇ ਹਨ ਉਹਨਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ। ਦੂਸਰਾ ਵੋਟਾਂ ਰਜਿਸਟਰ ਕਰਾਉਣ ਲਈ ਜੰਗੀ ਪੱਧਰ ਤੇ ਮੁਹਿੰਮ ਚਲਾਈ ਜਾਵੇ। ਤੀਸਰਾ ਸਿੱਖਾਂ ਨੂੰ ਵੋਟਾਂ ਪਾ ਕੇ ਆਪਣਾ ਪ੍ਰਭਾਵ ਬਣਾਉਣ ਦੀ ਸਖਤ ਲੋੜ ਹੈ ਤਾਂ ਜੋ ਫੈਸਲਾ ਲੈਣ ਸਮੇਂ ਸਾਡੀ ਗੱਲ ਸੁਣੀ ਜਾ ਸਕੇ। ਚੌਥਾ ਹੈਗਾ ਜਿਹੜੇ ਸਿੱਖ ਇਸ ਪ੍ਰਕਿਰਿਆ ਵਿੱਚ ਸ਼ਾਮਲ ਹਨ ਕਿਸੇ ਵੀ ਪੱਧਰ ਤੇ ਜਾਂ ਫਿਰ ਉਮੀਦਵਾਰ ਹਨ ਉਹ ਆਪਣਾ ਅਨੁਭਵ ਸਾਡੇ ਨਾਲ ਸਾਂਝਾ ਕਰਕੇ ਸਾਡੇ ਲਈ ਰਾਹ ਦਸੀਰਾ ਬਣ ਸਕਦੇ ਹਨ। ਪੰਜਵਾਂ ਸਿੱਖ ਜਥੇਬੰਦੀਆਂ ਨਾਲ ਨੈਟਵਰਕ ਸਥਾਪਿਤ ਕਰਨ ਦੀ ਲੋੜ ਹੈ ਤਾਂ ਜੋ ਉਹ ਸਿੱਖਾਂ ਤੱਕ ਪਹੁੰਚ ਕੀਤੀ ਜਾ ਸਕੇ ਜਿਹੜੇ ਵੋਟ ਪਾ ਸਕਦੇ ਹਨ ਪਰ ਅੰਗਰੇਜ਼ੀ ਪੜ੍ਹਨੀ ਜਾਂ ਲਿਖਣੀ ਨਹੀਂ ਜਾਣਦੇ। ਛੇਵਾਂ ਸਿੱਖਾਂ ਨੂੰ ਅਮਰੀਕਨ ਸਿਆਸੀ ਸਿਸਟਮ ਵਿੱਚ ਹਿੱਸੇਦਾਰ ਹੋਣ ਦਾ ਅਹਿਸਾਸ ਕਰਾਉਣਾ। ਸੱਤਵਾਂ ਟੀਵੀ 84 ਪਲੇਟਫਾਰਮ ਤੋਂ ਸਿੱਖਾਂ ਨੂੰ ਯੋਗਦਾਨ ਪਾਉਣ ਦੀ ਅਪੀਲ ਕੀਤੀ ਜਾਵੇ। ਅੱਠਵਾਂ ਜਾਣਕਾਰੀ ਸਾਂਝੀ ਕਰਨ ਲਈ ਥੋੜੀ ਦੇਰ ਬਾਅਦ डिस्कशन्स कीतियां जान। नौवां 2 लाख सिख वोटर्स ਨੂੰ ਰਜਿਸਟਰ ਕਰਨ ਦਾ ਟੀਚਾ ਮਿਥਿਆ ਜਾਵੇ। ਧੰਨਵਾਦ ਜੀ ਡਾਕਟਰ ਸਾਹਿਬ। ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਹਾਲਾਂਕਿ ਪਿਛਲੇ ਕੁਝ ਦੇਰ ਤੋਂ ਉਹਨਾਂ ਦੀ ਲਿਖਤ ਜਾਂ ਕਮਿਊਨੀਕੇਸ਼ਨ ਨਹੀਂ ਸੀ। ਫਿਰ ਜਦੋਂ ਉਹਨਾਂ ਦੇ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਕਿਹਾ ਜੀ ਕੀ ਗੱਲ ਕਹਿਣ ਲੱਗੇ ਕਈ ਵਾਰ ਫਰਸਟ੍ਰੇਟ ਹੋ ਜਾਈਦਾ ਲੱਗਦਾ ਵੀ ਕੌਮ ਤਿਆਰ ਨਹੀਂ ਹੈ। ਮੈਂ ਕਹਿੰਦੀ ਇਸ ਤਰ੍ਹਾਂ ਨਹੀਂ ਹੈ ਕੌਮ ਤਿਆਰ ਹੈ ਸਿਰਫ ਇੱਕ ਤੀਲੀ ਲਾਉਣ ਦੀ ਲੋੜ ਹੈ। ਸਿੱਖ ਸੁੱਕਾ ਬਾਰੂਦ ਨੇ। ਮੈਂ ਬਹੁਤ ਵਾਰ ਸਰਦਾਰ ਕਪੂਰ ਸਿੰਘ ਹੋਰਾਂ ਦੀ ਇਹ ਕੋਟ ਦਿੰਨੇ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਬਾਕੀ ਹਰ ਸਾਜ਼ ਨੂੰ ਵਜਾਉਣ ਲਈ ਉਹਦੀ ਟਿਊਨਿੰਗ ਕੀਤੀ ਜਾਂਦੀ ਹੈ ਪਰ ਸਿੱਖ ਇੱਕ ਐਸਾ ਸਾਜ਼ ਨੇ ਜਾਂ ਸਿੱਖੀ ਇੱਕ ਐਸਾ ਸਾਜ਼ ਹੈ ਜਿਹਦੀ ਟਿਊਨਿੰਗ 10 ਪਾਤਸ਼ਾਹੀਆਂ ਨੇ ਕੀਤੀ ਹੋਈ ਹੈ। ਸਿਰਫ ਠੀਕ ਸੁਰ ਤੇ ਉਂਗਲ ਰੱਖਣ ਦੀ ਲੋੜ ਹੈ। ਇਹ ਸਾਜ਼ ਗੁੰਜਾਰਾ ਪਾ ਦੇਗਾ। ਉਹ ਉਂਗਲ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਖੀ ਭਾਵੇਂ ਸੰਤ ਪਿੰਡਾਂ ਵਾਲਿਆਂ ਨੇ ਰੱਖੀ ਜਾਂ ਕੱਲ ਨੂੰ ਕੋਈ ਹੋਰ ਜਿਹੜਾ ਸੋ ਮੈਂ ਕਿਹਾ ਕੌਮ ਹਮੇਸ਼ਾ ਹੀ ਤਿਆਰ ਹੁੰਦੀ ਹੈ ਅੱਜ ਵੀ ਤਿਆਰ ਹੈ। ਸੋ ਉਹਨਾਂ ਨੇ ਜਿਹੜਾ ਇਸ਼ੂ ਲਿਆਂਦਾ ਬੜਾ ਰੈਲੇਵੈਂਟ ਹੈ ਕਿਉਂਕਿ ਹੁਣੇ ਅਸੀਂ ਹਿਲਰੀ ਕਲਿੰਟਨ ਦੀ ਨੋਮੀਨੇਸ਼ਨ ਦੀ ਗੱਲ ਕੀਤੀ ਹੈ। ਸੋ ਇਨ ਦਾ ਐਂਡ ਆਫ ਦਾ ਡੇ ਇੱਥੋਂ ਦੀ ਪੋਲੀਟੀਕਲ ਪ੍ਰੋਸੈਸ 'ਚ ਵੀ ਦੋ ਚੀਜ਼ਾਂ ਜਿਹੜੀਆਂ ਨੇ ਉਹ ਕਾਊਂਟ ਕਰਦੀਆਂ ਨੇ। ਪਹਿਲੀ ਵੋਟਾਂ ਦੂਸਰਾ ਮਨੀ। ਹਾਂਜੀ ਜਦੋਂ ਤੁਸੀਂ ਕੰਟਰੀਬਿਊਸ਼ਨਸ ਦਿੰਦੇ ਹੋ ਕਾਂਗਰਸਮੈਨਾਂ ਨੂੰ ਸੈਨੇਟਰਾਂ ਨੂੰ ਕਿੰਨਾ ਦਿੱਤਾ ਕਿਹਦਾ ਪ੍ਰਭਾਵ ਹੈ ਉਹਦੇ ਮੁਤਾਬਕ ਤੁਸੀਂ ਕਾਨੂੰਨ ਜਾਂ ਆਪਣੇ ਜਿਹੜਾ ਉਹ ਉਸ ਦੀ ਫੇਵਰ ਲੈਂਦੇ ਹੋ। ਸੋ ਉਹਨਾਂ ਨੇ ਸਿੱਖ ਵੋਟਾਂ ਦੀ ਗੱਲ ਰਜਿਸਟ੍ਰੇਸ਼ਨ ਜੰਗੀ ਪੱਧਰ ਤੇ ਹੋਏ ਤਾਂ ਕਿ ਫੈਸਲੇ ਲੈਣ ਵੇਲੇ ਸਾਡੀ ਫਿਰ ਗੱਲ ਸੁਣੀ ਜਾਏਗੀ। ਉਮੀਦਵਾਰਾਂ ਨੂੰ ਲਿਆ ਕੇ ਉਹਨਾਂ ਦੇ ਰਾਹੀਂ ਡਿਸਕਸ਼ਨਸ ਕਰਵਾਈਆਂ ਜਾਣ। ਨੈਟਵਰਕ ਜਿਹੜਾ ਸਿੱਖਾਂ ਦਾ ਉਹਨਾਂ ਦੇ ਨਾਲ ਹੋਏ ਔਰ ਹਿੱਸੇਦਾਰੀ ਜਿਹੜੀ ਹੈ ਸਿੱਖ ਹੋਣ ਇਸ 'ਚ ਬਣਨ। ਔਰ 2 ਲੱਖ ਦੇ ਕਰੀਬ ਉਹਨਾਂ ਨੇ ਟਾਰਗੇਟ ਦਿੱਤਾ ਹੈ ਵੀ ਸਾਨੂੰ ਆਪਣੀਆਂ ਵੋਟਾਂ ਰਜਿਸਟਰ ਕਰਵਾਉਣੀਆਂ ਚਾਹੀਦੀਆਂ। ਸੋ ਅਸੀਂ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਾਂਗੇ ਜਿਹੜੇ ਉਹਨਾਂ ਨੇ ਸੁਝਾਅ ਦਿੱਤੇ ਨੇ ਉਹਨਾਂ ਮੁਤਾਬਕ ਇਹਨਾਂ ਮੁੱਦਿਆਂ ਦੇ ਉੱਤੇ ਡਿਸਕਸ਼ਨਸ ਕਰਵਾਉਣ ਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਜਿਸਟਰ ਕਰਵਾ ਕੇ ਜਿਹੜੀ ਵੋਟ ਦੀ ਪਾਵਰ ਹੈ ਜਦੋਂ ਕਾਂਗਰਸਮੈਨਾਂ ਨੂੰ ਸੈਨੇਟਰਸ ਨੂੰ ਦੂਸਰਿਆਂ ਨੂੰ ਹੋਏਗਾ ਵੀ ਉਹਨਾਂ ਦੇ ਹਲਕਿਆਂ 'ਚ ਜਾਂ ਇਲੈਕਸ਼ਨ ਡਿਸਟ੍ਰਿਕਟਸ ਦੇ ਵਿੱਚ ਇੰਨੇ ਹਜ਼ਾਰ ਸਿੱਖ ਵੋਟਰ ਹੈ ਤੇ ਸਰਟਨਲੀ ਤੁਹਾਡੀ ਗੱਲ ਦਾ ਭਾਰ ਵੀ ਹੋਏਗਾ। ਡਾਕਟਰ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਔਰ ਅਸੀਂ ਤਵੱਕੋ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਹੀ ਲਿਖਦੇ ਰਹਿਣਗੇ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੇ ਸਰ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਰਾਗ ਗੌੜੀ 'ਚ ਕਬੀਰ ਸਾਹਿਬ ਦਾ ਇੱਕ ਸ਼ਬਦ ਚੁਣੇ। ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਜ ਬਨਾ ਰਸ ਗਾਉਰੇ ਉਆ ਕਾ ਸਰੂਪ ਦੇਖ ਮੋਹੀ ਗੁਆਰਨ ਮੋਕੋ ਛੋੜ ਨਾ ਆਓ ਨਾ ਜਾਹੂਰੇ ਤੋਹੇ ਚਰਨ ਮਨ ਲਾਗੋ ਸਾਰੰਗ ਧਰ ਸੋ ਮਿਲੈ ਜੋ ਵੱਡ ਭਾਗੋ ਰਹਾਓ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ ਜਾਂ ਕਾ ਠਾਕਰ ਤੋਹੀ ਸਾਰੰਗ ਧਰ ਮੋਹੇ ਕਬੀਰਾ ਨਾਉਰੇ। ਜੀ ਭਗਤ ਕਬੀਰ ਜੀ ਨੇ ਕ੍ਰਿਸ਼ਨ ਜੀ ਦਾ ਉਹ ਰੂਪ ਗਵਾਲਣਾ ਨੂੰ ਮੋਹਣ ਵਾਲਾ ਜਿਹੜਾ ਗੋਕਲ ਦੇ ਵਿੱਚ ਬਿੰਦਰਾਬਨ ਦੇ ਵਿੱਚ ਬਿੰਦਰਾਬਨ ਉਹਨੂੰ ਬਨ ਜੰਗਲ ਨੂੰ ਕਹਿੰਦੇ ਨੇ। ਬਿੰਦਰਾਬਨ ਦੇ ਵਿੱਚ ਤੁਲਸੀ ਦੇ ਦਰਖਤ ਨੇ ਬੜਾ ਘਣਾ ਜੰਗਲ ਹੈ ਤੇ ਜਦੋਂ ਕ੍ਰਿਸ਼ਨ ਜੀ ਦੀ
ਛਵੀ ਸਾਹਮਣੇ ਆਉਂਦੀ ਹੈ ਤੇ ਉਹ ਮੁਰਲੀ ਮਨੋਹਰ ਨੇ ਹੱਥ ਦੇ ਵਿੱਚ ਉਹਨਾਂ ਦੀ ਮੁਰਲੀ ਹੈ ਔਰ ਜਦੋਂ ਉਹ ਫਿਰ ਆਪਣੇ ਖਾੜਕੂ ਅੰਦਾਜ਼ ਚ ਆਉਂਦੇ ਨੇ ਤਾਂ ਉਹਨਾਂ ਦਾ ਧਨੁਸ਼ ਹੈ ਜੀ। ਸੋ ਇਹਨਾਂ ਨੂੰ ਹੀ ਸੰਬਲ ਵਰਤ ਕੇ ਕਬੀਰ ਸਾਹਿਬ ਨੇ ਨਿਰੰਕਾਰ ਦੇ ਨਾਲ ਜਿਹੜਾ ਕਿ ਬਿਨਾਂ ਰੰਗ ਰੂਪ ਤੋਂ ਹੈ ਉਸ ਵੱਲ ਆਪਣੀ ਆਜ਼ਦੀ ਕੀਤੀ ਹੈ ਕਿ ਮੈਂ ਕਬੀਰ ਮੋਹੇ ਕਬੀਰਾ ਨਾਉ ਰੇ, ਕਿ ਮੇਰਾ ਨਾਂ ਕਬੀਰ ਹੈ ਤੇ ਇਹ ਨਿਰੰਕਾਰ ਜਿਵੇਂ ਤੁਸੀਂ ਕਦੇ ਉਸ ਕ੍ਰਿਸ਼ਨ ਰੂਪ ਦੇ ਵਿੱਚ ਜਿਹੜਾ ਸਾਰੰਗ ਧਨੁਸ਼ ਨੂੰ ਕਹਿੰਦੇ ਨੇ ਕਿ ਆਸ-ਪਾਸ ਕੰਨ ਤੁਲਸੀ ਕਾ ਬਿਰਵਾ, ਚਾਰ ਚਫੇਰੇ ਤੁਲਸੀ ਦੇ ਬੂਟਿਆਂ ਦੀ ਜਿਹੜੀ ਹੈ ਉਹ ਛਾਂ ਹੈ, ਮਾਝ ਬਨਾ ਰਸ, ਉਸ ਜੰਗਲ ਦੇ ਮਾਝ ਦੇ ਵਿੱਚ, ਮਾਝ ਦਾ ਮੱਝ ਸੈਂਟਰ 'ਚ, ਕਿ ਕ੍ਰਿਸ਼ਨ ਜੀ ਜਿਹੜੇ ਨੇ ਪ੍ਰੇਮ ਦੇ ਗੀਤ ਗਾਉਂਦੇ ਨੇ ਔਰ ਉਹਨਾਂ ਦਾ ਸਰੂਪ ਦੇਖ ਮੋਹੇ ਗਵਾਰਨ, ਕ੍ਰਿਸ਼ਨ ਜੀ ਦਾ ਸੋਹਣਾ ਰੂਪ ਔਰ ਉਹਨਾਂ ਦੇ ਸੁੰਦਰ ਗੀਤ ਦੇਖ ਕੇ ਗਵਾਲਣਾ ਜਿਹੜੀਆਂ ਉਹਨਾਂ ਦੇ ਉੱਤੇ ਮੋਹਿਤ ਹੋਈਆਂ। ਔਰ ਫਿਰ ਜਦੋਂ ਕ੍ਰਿਸ਼ਨ ਜੀ ਨੇ ਜਾਣਾ ਚਾਹਿਆ ਕੰਸ ਨੂੰ ਮਾਰਨ ਦੇ ਲਈ, ਜਦੋਂ ਦੂਸਰੇ ਸ਼ਹਿਰ 'ਚ ਗਏ ਵਾਪਸ ਪਰਤੇ ਨਹੀਂ, ਫਿਰ ਉਹ ਗਵਾਲਣਾ ਬਹੁਤ ਉਦਾਸ ਹੋਈਆਂ, ਉਹਨਾਂ ਨੇ ਸੁਨੇਹਾ ਭੇਜਿਆ। ਫਿਰ ਕ੍ਰਿਸ਼ਨ ਜੀ ਨੇ ਆਪਣੇ ਭਰਾ ਉਦੇ ਨੂੰ ਭੇਜਿਆ, ਲੇਕਿਨ ਉਹਨਾਂ ਨੇ ਕਿਹਾ ਵੀ ਨਹੀਂ, ਸਾਡਾ ਜੀ ਨਹੀਂ ਲੱਗਦਾ ਕ੍ਰਿਸ਼ਨ ਤੋਂ ਬਿਨਾ, ਮੋਕੋ ਛੋੜ ਨਾ ਆਉ ਨਾ ਜਾਹੂ ਰਿਓ, ਵਿਰਾਗ 'ਚ ਨੇ ਕਿ ਹੇ ਕ੍ਰਿਸ਼ਨ ਜੀ ਤੁਸੀਂ ਸਾਨੂੰ ਛੱਡ ਕੇ ਨਾ ਜਾਓ, ਤੋਹੇ ਚਰਨ ਮਨ ਲਾਗੋ, ਸਾਰੰਗ ਤਰ ਸੋ ਮਿਲਿਆ ਜੋ ਵਡ ਭਾਗੋ। ਸੋ ਕਬੀਰ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਜਿਵੇਂ ਗਵਾਲਣਾ ਦਾ ਚਿੱਤ ਔਰ ਮਨ ਕ੍ਰਿਸ਼ਨ ਜੀ ਵਿੱਚ ਰਚਿਆ ਹੋਇਆ ਸੀ, ਇਸ ਤਰ੍ਹਾਂ ਮੇਰਾ ਮਨ ਨਿਰੰਕਾਰ ਦੇ ਵਿੱਚ ਰਚਿਆ ਹੋਇਆ। ਬਿੰਦਰਾ ਬਨ ਮਨ ਹਰਨ ਮਨੋਹਰ, ਕ੍ਰਿਸ਼ਨ ਚਰਾਵਤ ਗਾਉ ਰੇ, ਉਹ ਮਨ ਨੂੰ ਮੋਹਣ ਵਾਲਾ ਕ੍ਰਿਸ਼ਨ ਬਿੰਦਰਾਬਨ ਦੇ ਵਿੱਚ ਗਾਵਾਂ ਚਰਾਉਂਦਾ ਸੀ, ਜਿਹੜਾ ਗਵਾਲਣਾ ਦਾ ਉਹਨੇ ਮਨ ਜਿੱਤਿਆ ਹੋਇਆ ਸੀ। ਜਾਂ ਕਾ ਠਾਕੁਰ ਤੂੰ ਹੀ ਸਾਰੰਗ ਤਰੇ, ਮੇਰੇ ਨਿਰੰਕਾਰ ਹੇ ਧਨੁਸ਼ ਨੂੰ ਰੱਖਣ ਵਾਲੇ ਰੱਬ। ਹੁਣ ਇਵੇਂ ਹੀ ਹੈ ਜਿਵੇਂ ਸਵਈਆ ਚ ਕਹਿੰਦੇ ਆ ਦਸਵੇਂ ਪਾਤਸ਼ਾਹ, ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹੋ ਸਭ ਤੋਹੇ ਬਖਾਨਿਓ। ਅਸ ਤਲਵਾਰ ਨੂੰ ਕਹਿੰਦੇ ਨੇ, ਪਾਨ ਹੱਥ ਨੂੰ ਕਹਿੰਦੇ ਨੇ, ਹੇ ਵਾਹਿਗੁਰੂ ਜਿਹਦੇ ਹੱਥ ਤਲਵਾਰ ਹੈ। ਸੋ ਕਬੀਰ ਸਾਹਿਬ ਕਹਿੰਦੇ ਨੇ ਹੇ ਵਾਹਿਗੁਰੂ ਜਿਹਦੇ ਮੋਢੇ ਦੇ ਉੱਤੇ ਧਨੁਸ਼ ਹੈ, ਮੋਹੇ ਕਬੀਰਾ ਨਾਉ ਰੇ, ਤੇ ਮੈਂ ਗਰੀਬ ਕਬੀਰ ਤੇਰੇ ਚਰਨਾਂ ਦੇ ਉੱਤੇ ਬੈਠਾ, ਤੇਰੇ ਦਰਸ਼ਨਾਂ ਦੀ ਤਾਂਘ ਦੇ ਵਿੱਚ ਹੈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਸੁਣਾ ਗਿਆ ਦੋ, ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।